ਸਰਦੀ ਦਾ ਮੌਸਮ ਜਿੱਥੇ ਔਖਿਆਈ ਲੈ ਕੇ ਆਉਂਦਾ ਏ, ਉੱਥੇ ਹੀ ਇਸ ਮੌਸਮ ਦੀਆਂ ਸੌਗਾਤਾਂ ਦਾ ਵੀ ਆਪਣਾ ਹੀ ਸਵਾਦ ਹੈ। ਵੰਨ-ਸੁਵੰਨੇ ਖੁਸ਼ਕ ਮੇਵੇ, ਹਲਵੇ ਤੇ ਗੰਨੇ ਦੀ ਰੋਹ, ਇਹ ਸਭ ਠੰਡ ਦੇ ਮੌਸਮ ਦੀਆਂ ਉਹ ਸੌਗਾਤਾਂ ਨੇ ਜਿਹੜੀਆਂ ਬੰਦੇ ਨੂੰ ਅਹਿਸਾਸ ਦਿਵਾਉਂਦੀਆਂ ਨੇ ਕਿ ਰੱਬ ਨੇ ਜਿੱਥੇ ਇਹਨਾਂ ਦਿਨਾਂ ਵਿੱਚ ਮੌਸਮ ਦੀ ਸਖਤੀ ਰੱਖੀ ਏ, ਉੱਥੇ ਆਪਣੇ ਬੰਦੇ ਲਈ ਅਜਿਹੀਆਂ ਨੇਮਤਾਂ ਵੀ ਰੱਖੀਆਂ ਨੇ ਜਿਹੜੀਆਂ ਉਹਦੀ ਸਿਹਤ ਲਈ ਬਹੁਤ ਮੁਫੀਦ ਨੇ। ਸਰਦੀ ਦਾ ਮੌਸਮ ਉਂਝ ਤਾਂ ਸਤੰਬਰ ਦੇ ਅਖੀਰੀ ਦਿਨਾਂ 'ਚ ਸ਼ੁਰੂ ਹੋ ਜਾਂਦਾ ਸੀ, ਪਰ ਪਿਛਲੇ ਕੁਝ ਸਾਲਾਂ ਤੋਂ ਇਹਦਾ ਮੁੜ ਦਸੰਬਰ ਵਿੱਚ ਵੱਜਦਾ ਹੈ। ਦੀ ਵਜ੍ਹਾ ਮੌਸਮੀਆਤੀ ਤਬਦੀਲੀਆਂ ਨੇ, ਜਿਹਦਾ ਸ਼ਿਕਾਰ ਪੰਜਾਬ ਵੀ ਹੋ ਰਿਹਾ ਹੈ। ਇਸ ਕਰਕੇ ਹੁਣ ਠੰਡ ਮਸਾਂ 1.5-2 ਮਹੀਨਿਆਂ ਤੱਕ ਹੀ ਰਹਿ ਗਈ। ਫੇਰ ਵੀ ਜਦ ਦਸੰਬਰ ਦੇ ਅਖੀਰ ਤੇ ਜਨਵਰੀ ਦੇ ਸ਼ੁਰੂ ਦੇ ਦਿਨ ਆਉਂਦੇ ਨੇ ਤੇ ਲੱਗ ਪਤਾ ਜਾਂਦਾ, ਜਿੱਥੇ ਠੰਡ ਦੇ ਮੌਸਮ ਦਾ ਆਪਣਾ ਹੀ ਰੰਗ ਹੈ, ਉੱਥੇ ਇਹਦੀਆਂ ਬਿਮਾਰੀਆਂ ਵੀ ਪਰੇਸ਼ਾਨ ਕਰਦੀਆਂ। ਖੰਘ, ਗਲਾ ਦਰਦ, ਨਮੂਨੀਆ, ਨਜ਼ਲਾ ਤੇ ਜ਼ੁਕਾਮ ਲੋਕਾਂ ਨੂੰ ਮੁਸਲਸਲ ਤੰਗ ਕਰਦਾ ਹੈ। ਖਾਸ ਕਰ ਬਾਲਾਂ ਤੇ ਵਡੇਰੀ ਉਮਰ ਦੇ ਲੋਕ ਪਰਹੇਜ਼ ਨਾ ਕਰਨ ਤੇ ਉਹਨਾਂ ਦੀ ਸਿਹਤ ਬੁਰੀ ਤਰ੍ਹਾਂ ਮੁਤਾਸਰ ਹੁੰਦੀ। ਇਸ ਲਈ ਠੰਡ ਦੇ ਮੌਸਮ ਵਿੱਚ ਇਹਤਿਆਤ ਦੀ ਲੋੜ ਵੀ ਵੱਧ ਜਾਂਦੀ ਹੈ। ਰੱਬ ਦੇ ਸਭ ਮੌਸਮ ਸੋਹਣੇ ਤੇ ਵੱਖੋ-ਵੱਖ ਖੂਬੀਆਂ ਦੇ ਮਾਲਕ ਨੇ। ਇਹ ਜਿੱਥੇ ਖੂਬੀਆਂ ਦੇ ਮਾਲਕ ਨੇ, ਉੱਥੇ ਹੀ ਕੁਝ ਸਖਤੀਆਂ ਵੀ ਲੈ ਕੇ ਆਉਂਦੇ ਨੇ। ਇਸ ਲਈ ਲੋੜ ਇਸ ਗੱਲ ਦੀ ਹੈ ਕਿ ਹਰ ਮੌਸਮ ਦੇ ਮਿਜ਼ਾਜ ਮੁਤਾਬਕ ਇਹਤਿਆਤ ਕਰੋ, ਆਪਣਾ ਤੇ ਘਰ ਦੇ ਜੀਆਂ ਦਾ ਖਿਆਲ ਰੱਖੋ, ਤਾਂ ਜੇ ਤੁਸੀਂ ਮੌਸਮ ਦੀਆਂ ਸਖਤੀਆਂ ਤੋਂ ਮਹਿਫੂਜ਼ ਰਹਿ ਸਕੋ।